ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੋਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ, ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ, ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਏਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ, ਮੈਂ ਕਹਿੰਦੇ, ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ, ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ, ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ, ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ, ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੋਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ, ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ, ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਏਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ, ਮੈਂ ਕਹਿੰਦੇ, ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ
10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ ਉਹ। ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ, ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ ਤੁਸੀਂ, ਪਰ ਗੱਲ ਉੱਥੇ ਨਹੀਂ। ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ ਉਹ। ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ, ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ
ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ, ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ, ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ, ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ, ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ, ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ, ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ ਉਹ, ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ, ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ, ਤੁਹਾਡੇ ਦਿਲ ਤੇ ਕੀ ਬੀਤੂਗੀ, ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ, ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਆ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ, ਪਰ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ, ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ, ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ, ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ, ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ, ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ ਉਹ, ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ, ਤੁਹਾਡੇ ਦਿਲ ਤੇ ਕੀ ਬੀਤੂਗੀ, ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ, ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸੋਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਕੁਛ ਨਹੀਂ ਹੋਇਆ। ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਆ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸੋਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਏਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ,
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੁਣ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ ਤੁਸੀਂ। ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਆ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਆ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੁਣ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੁਣ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੇ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੁਣ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੇ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ।
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ। ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੀ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂਗੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੋਨੂੰ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ, ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ, ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ 1-2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਨੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ, ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ, ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜਾਓ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ,
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਆ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ। ਸੁਣ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੇ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਆ। ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇੱਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ, ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ, ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ।
ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ, ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ। ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਹਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ, ਕੋਈ ਚੱਕਰ ਨਹੀਂ ਹੈਗਾ। ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ। ਤੁਸੀਂ ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ।
ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕੋਈ ਇਦਾਂ ਦੀ ਘਟਨਾ ਹੋਈ ਆ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ। ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪੇ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ। ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ ਹੁਣ। ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਨੂੰ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਆ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ। ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ ਛੱਤੀ ਤੁਰੀ ਫਿਰਦੀਆਂ ਇੱਥੇ ਹਨਾ। ਚਲੋ ਉਹ ਮੰਨ ਲੈਂਦੇ ਹੋ ਨਿਆਣੇ ਆ, ਮੂਲ ਮੱਤ ਨੇ, ਆਪਣੇ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਪੈਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ ਹਨਾ। ਚਲੋ ਠੀਕ ਆ, ਮੰਨ ਲੈਂਦੇ ਇਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਐਂਟਰਟੇਨਮੈਂਟ ਹੋ ਗਈ ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ
है ना। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ ਤਮਾਸ਼ਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੱਲ ਦੀ ਇੱਕ ਬੈਡ ਨਿਊਜ਼ ਆਈ ਸੀਗੀ ਸੁਣਨ ਨੂੰ ਕਿ ਇੱਕ ਕੁੜੀ ਨੇ ਸਮੈਦਿਕ ਦੇ ਵਿੱਚ ਬ੍ਰਿਜ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਐਂਡ ਪ੍ਰੈਗਨੈਂਟ ਸੀਗੀ ਉਹ। ਸੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਕਿ ਮੁੰਡੇ ਨਾਲ ਰਹਿੰਦੀ ਸੀ, ਕਿਸੇ ਦੇ ਘਰੇ ਰਹਿੰਦੀ ਸੀ, ਮਾਪਿਆਂ ਨੂੰ ਪਤਾ ਸੀ, ਮਾਪੇ ਮੁੱਕਰ ਕੇ ਵਿਆਹ ਕਰਾਉਣ ਨੂੰ, ਜਿੰਨੇ ਮੂੰਹ ਉਨੀਆਂ ਗੱਲਾਂ, ਬਹੁਤ ਗੱਲਾਂ ਹੋਣਗੀਆਂ। ਹੁਣ ਸਭ ਤੋਂ ਪਹਿਲੀ ਗੱਲ, ਉਹਨਾਂ ਮਾਪੇ ਵਾਸਤੇ ਇੱਕ ਨਿਊਜ਼ ਨਹੀਂ, ਇਹ ਬਹੁਤ ਸਟੋਰੀਆਂ ਸਾਹਮਣੇ ਆ ਰਹੀਆਂ ਸਾਨੂੰ ਵੀ ਸੁਧਰ ਜੋ ਤੁਸੀਂ। ਜਿਹੜੇ ਮਾਪਿਆਂ ਨੂੰ ਪਤਾ ਕਿ ਤੁਹਾਡੇ ਮੁੰਡੇ ਸਟੂਡੈਂਟ ਕੁੜੀਆਂ ਤੁਹਾਡੇ ਘਰੇ ਲਿਆ ਕੇ ਰੱਖ ਰਹੇ ਆ, ਤੁਹਾਨੂੰ ਸਿਰਫ ਇੰਨਾ ਲਾਲਚ ਹੈ ਕਿ ਤੁਹਾਡੇ ਘਰ ਆ ਕੇ ਉਹ ਤੁਹਾਡੀ ਘਰ ਦੀ ਸਫਾਈ ਕਰਨ, ਕੁਕਿੰਗ ਕਰਨ, ਤੁਹਾਡੀ ਸੇਵਾ ਕਰਨ 2-4 ਸਾਲ, ਠੀਕ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਾਲਚ ਦਿੰਦੇ ਆ ਕਿ ਤੁਹਾਡਾ ਜੀ ਵਿਆਹ ਕਰ ਦੇਣਾ, ਤੁਹਾਨੂੰ ਤੁਸੀਂ ਪੱਕੀਆਂ ਹੋ ਜਾਓਗੀਆਂ ਜਾਂ ਵਟਐਵਰ, ਅਗਲੇ ਨੂੰ ਵੀ ਲਾਲਚ ਹੋ ਜਾਂਦਾ। ਪਰ ਜਦੋਂ ਟਾਈਮ ਆਉਂਦਾ ਆ ਉਹਨਾਂ ਨਾਲ ਵਿਆਹ ਕਰਨ ਦਾ, ਤਾਂ ਫਿਰ ਜਦੋਂ ਜਾਂ ਅਗਲੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤਾਂ ਫਿਰ ਤੁਹਾਨੂੰ ਟੈਨਸ਼ਨ ਪੈ ਜਾਂਦੀ ਹੈ, ਹਨਾ। ਤੇ ਜਦੋਂ ਲੰਗਰ ਲਹਾਉਂਦੇ ਨੇ ਅਗਲੇ ਤੋਂ, ਕੰਮ ਕਰਾਉਂਦੇ ਨੇ, ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਉਹ ਕਿਸੇ ਦੀ ਧੀ ਆ ਜਾਂ ਕਿਸੇ ਦੀ ਭੈਣ ਆ, ਕਿਸੇ ਨੂੰ ਘਰੇ ਰੱਖਦੇ ਆ। ਆਪਦੀ ਧੀ ਵਾਂਗੂ ਤੁਹਾਨੂੰ ਦੁੱਖ ਕਾਹਤੋਂ ਨਹੀਂ ਲੱਗਦਾ ਉਸ ਚੀਜ਼ ਦਾ? ਤੁਹਾਡੀ ਧੀ ਨੂੰ ਕੋਈ ਰੱਖੇ ਸਾਲ 2 ਸਾਲ ਏਦਾਂ ਨਾਲ ਓਪਨ ਰਿਲੇਸ਼ਨਸ਼ਿਪ ਦੇ ਵਿੱਚ, ਤੇ ਬਾਅਦ ਚੋਂ ਅਗਲਾ ਤੁਹਾਨੂੰ ਡੰਡੇ ਮਾਰ ਕੇ ਕਵੇ ਕਿ ਘਰੋਂ ਬਾਹਰ ਨਿਕਲੋ, ਤੁਹਾਡੇ ਵਰਗੀਆਂ 36 ਤੁਰੀ ਫਿਰਦੀਆਂ ਇੱਥੇ, ਹਨਾ। ਚਲੋ ਉਹ ਮੰਨ ਲੈਂਦੇ ਹੋ, ਨਿਆਣੇ ਆ, ਮੂਲ ਮੱਤ ਨੇ, ਆਪਣਾ ਸਮਝਾਉਣ ਦਾ ਫਰਜ਼ ਬਣਦਾ ਐਜ਼ ਏ ਪੇਰੈਂਟ। ਪਰ ਤੁਹਾਡੇ, ਤੁਸੀਂ ਤਾਂ ਇੱਕ ਨੰਬਰ ਦੇ ਹਰਾਮ ਦੇ ਲੋਕ, ਤੁਹਾਡੇ ਤਾਂ ਜਿੰਨੇ ਛਿੱਤਰ ਪੈਣੇ ਚਾਹੀਦੇ ਮੈਂ ਕਹਿੰਦੀ ਆ ਓਨੇ ਘੱਟ। ਜਿੰਨੀਆਂ ਜੁੱਤੀਆਂ ਬਹਿਣ ਤੁਹਾਡੇ ਸਿਰ ਦੇ ਵਿੱਚ ਨਾ ਤੁਹਾਨੂੰ ਨੀਵੇਂ ਕਰਕੇ, ਓਨੀਆਂ ਘੱਟ ਨੇ। ਗਿਣਤੀ ਭੁੱਲ ਜਾਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੀ। ਤੇ ਦੂਜੀ ਗੱਲ, ਪੇਰੈਂਟਸ, ਉਹਨਾਂ ਤੇ ਮੈਂ ਕਹਿੰਦੀ ਆ ਲੱਖ ਦੀਆਂ ਲਾਹਣਤਾਂ ਜਿਹੜੀਆਂ ਕੁੜੀਆਂ ਨੂੰ, ਨੌਜਵਾਨ ਨੂੰ ਤੁਸੀਂ ਆਪਦੀਆਂ ਨੂੰ ਭੇਜਦੇ ਆ। ਤੁਸੀਂ ਇਹ ਨਹੀਂ ਦੇਖਦੇ ਉਹਨਾਂ ਕੋਲ ਰਹਿਣ ਲਈ ਅੱਗੇ ਜਗ੍ਹਾ ਹੈਗੀ ਆ, ਉਹਨਾਂ ਕੋਲ ਖਾਣ ਲਈ ਹੈਗਾ। ਫਿਰ ਹਜੇ ਅਗਲੀਆਂ ਉਤਰੀਆਂ ਨਹੀਂ ਹੁੰਦੀਆਂ, ਤੁਸੀਂ ਅਗਲੇ ਤੋਂ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੰਦੇ, ਫਲਾਣੇ ਦੇ ਦੇਣੇ, ਫਲਾਣੇ ਦੇ ਦੇਣੇ, ਪਾ ਦੇ ਛੇਤੀ, ਪਾ ਦੇ ਛੇਤੀ, ਹੈ ਨਾ। ਤੇ ਤੁਸੀਂ ਨਹੀਂ ਦੇਖਣਾ ਅਗਲੀਆਂ ਕਿੱਦਾਂ ਕਮਾ ਰਹੀਆਂ। ਕੋਈ ਚੱਕਰ ਨਹੀਂ ਹੈਗਾ, ਮਾਡਰਨ ਜ਼ਮਾਨਾ, ਓਪਨ ਰਿਲੇਸ਼ਨਸ਼ਿਪਾਂ 'ਚ ਰਹੋ ਤੁਸੀਂ ਜਾ ਕੇ, ਹੈ ਨਾ। ਚਲੋ ਠੀਕ ਆ, ਮੰਨ ਲੈਂਦੇ ਇੱਦਾਂ ਦਾ ਜ਼ਮਾਨਾ ਆ ਗਿਆ ਅੱਜ ਕੱਲ੍ਹ ਤੁਸੀਂ, ਪਰ ਗੱਲ ਉੱਥੇ ਨਹੀਂ, ਗੱਲ ਤੁਸੀਂ ਲੈਵਲ ਤੇ ਆਉਣਾ ਆ। ਤੁਹਾਡੇ ਸ਼ਰੀਕਾਂ ਦਾ ਕੋਈ ਬੱਚਾ ਬਾਹਰ ਚਲਾ ਗਿਆ, ਤੁਸੀਂ ਮੈਂ ਕਹਿੰਦੇ ਸਾਰੀ ਜ਼ਮੀਨ ਜਾਇਦਾਦ ਵੇਚ ਕੇ, ਤੁਸੀਂ ਨਹੀਂ ਦੇਖਣਾ ਤੁਹਾਡੀ ਕੁੜੀ 10 ਮੁੰਡਿਆਂ 'ਚ ਜਾ ਕੇ ਰਹਿੰਦੀ ਹੈ। ਤੁਸੀਂ ਸਿਰਫ ਇਹ ਦੇਖਣਾ ਕਿ ਅਸੀਂ ਬਾਹਰ ਭੇਜਣੀ ਹੈ। ਤੇ ਸਾਡੀ ਜੀ ਸਾਡੀ ਚੜ੍ਹਤ ਹੋ ਗਈ ਹੈ ਇਸ ਗੱਲ ਦੇ ਵਿੱਚ। ਮੈਂ ਕਹਿੰਦੀ ਹਾਂ ਸ਼ਰਮ ਕਰੋ ਲੋਕੋ, ਸ਼ਰਮ ਕਰੋ ਕੁਛ ਥੋੜੀ ਜੀ, ਹਨਾ। ਕਿਸੇ ਦੀ ਜਾਨ ਚਲੀ ਗਈ, ਕਿਸੇ ਦਾ ਤਮਾਸ਼ਾ ਬਣ ਗਿਆ, ਲੋਕਾਂ ਲਈ ਇੰਟਰਟੇਨਮੈਂਟ ਹੋ ਗਈ, ਹਨਾ। ਕੁਛ ਨਹੀਂ ਹੋਇਆ, ਬਹੁਤ ਗੱਲਾਂ ਹੋ ਰਹੀਆਂ ਨੇ। ਇਹ ਪਾਰਕਾਂ ਦੇ ਵਿੱਚ ਕੁੜੀਆਂ ਲੱਭ ਰਹੀਆਂ ਨੇ ਜਿਨ੍ਹਾਂ ਨੂੰ ਲੋਕ ਡਰੱਗਾਂ ਤੇ ਲਾਉਂਦੇ ਆ, ਤਰ੍ਹਾਂ ਦੇ। ਉਹ ਮੈਂ ਕਹਿੰਦੀ ਪਤਾ ਨਹੀਂ ਕਿੱਥੋਂ ਕਦ ਕੋਈ ਕਿਤੋਂ ਲੱਭਦੀ, ਕੋਈ ਕਿਤੋਂ ਲੱਭਦੀ। ਬਹੁਤ ਕੇਸ ਆ ਰਿਹਾ, ਕਿਸ ਦਾ ਨਾਂ ਨਹੀਂ ਮੈਂਸ਼ਨ ਕਰ ਸਕਦੇ। ਪਰ ਥੋੜਾ ਜਿਹਾ ਨਾ ਕਹਿੰਦੇ ਹੁੰਦੇ ਆ, ਰੱਬ ਤੋਂ ਡਰ ਜਾਓ। ਜਿੱਦਣ ਉਸ ਵਾਹਿਗੁਰੂ ਨੂੰ ਯਾਦ ਕਰਕੇ ਦੇਖੋ ਕਿ ਤੁਹਾਡੇ ਨਾਲ, ਤੁਹਾਡੀ ਆਪਦੀ ਫੈਮਿਲੀ ਦੇ ਵਿੱਚ ਇਦਾਂ ਕਿਸੇ ਦਾ ਵੀ ਮਾੜਾ ਕਰਨ ਤੋਂ ਪਹਿਲਾਂ ਯਾਰ ਆਪਣੇ ਬਾਰੇ ਸੋਚੋ। ਤੁਹਾਡੇ ਦਿਲ ਤੇ ਕੀ ਬੀਤੂ ਵੀ ਤੁਹਾਡੇ ਘਰੇ ਤੁਹਾਡੀ ਧੀ ਨਾਲ ਇਦਾਂ ਹੋ ਜਾਵੇ, ਹਨਾ। ਇੱਥੇ ਚੁੱਪ ਨਹੀਂ ਰਹਿਣਾ ਚਾਹੀਦਾ। ਤੁਹਾਡੇ ਗਵਾਂਢ ਦੇ ਵਿੱਚ, ਤੁਹਾਡੇ ਫਰੈਂਡ ਸਰਕਲ ਦੇ ਵਿੱਚ ਤੁਹਾਨੂੰ ਕਦੇ ਵੀ ਪਤਾ ਲੱਗਦਾ ਹੈ ਕਿ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਕੋਈ ਇਦਾਂ ਦਾ ਕਾਂਡ ਕਰ ਰਿਹਾ, ਅਗਲੇ ਨੂੰ ਸਮਝਾਓ ਜਾਂ ਉਸ ਚੀਜ਼ ਲਈ ਆਪਾਂ ਕੁਛ ਨਾ ਕੁਛ ਬਣਾਉਣ ਦੀ ਮੈਂ ਅਰੇਂਜਮੈਂਟ ਕਰ ਰਹੀ ਹਾਂ ਕਿਸੇ ਗਰੁੱਪ ਦੇ ਨਾਲ, ਤਾਂ ਕਿ ਸਟਾਪ ਕਰ ਸਕੀਏ ਇਹਨਾਂ ਚੀਜ਼ਾਂ ਨੂੰ। ਬਹੁਤ ਹੋ ਗਿਆ।